ਨਾਲ ਤੇ ਪ੍ਰੋਗਰਾਮ ਸਪੈਸ਼ਲ ਰਿਪੋਰਟ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਇਹਨਾਂ ਦਿਨਾਂ ਦੇ ਵਿੱਚ ਤੁਸੀਂ ਇੱਕ ਸ਼ਬਦ ਇੱਕ ਵਰਡ ਬੜਾ ਸੁਣਿਆ ਹੋਣਾ, ਉਹ ਹੈ ਪੰਜਾਬ ਸਿਰ ਕਰਜ਼ਾ। ਉਹ ਕਰਜ਼ਾ ਕਿੰਨਾ ਹੋ ਜਾਣਾ ਇਸ ਸਾਲ ਦੇ ਵਿੱਚ, ਸਾਲ 2024-25 ਦਾ ਜਿਹੜਾ ਵਿੱਤੀ ਸਾਲ ਹੈ ਉਹਦੇ ਵਿੱਚ ਕਿੰਨਾ ਵੱਧ ਜਾਣਾ, ਇਹ ਆਪਾਂ ਚਰਚਾ ਅਕਸਰ ਹੀ ਸੁਣ ਰਹੇ ਹਾਂ। ਇਹਦੀਆਂ ਫਿਗਰਸ, ਇਹਦੇ ਜਿਹੜੇ ਅੰਕੜੇ ਨੇ ਉਹ ਸੁਣ ਰਹੇ ਹਾਂ। ਇਹ ਕਰਜ਼ਾ ਚੜ੍ਹਿਆ ਕਿਵੇਂ ਆ, ਇਹਦੇ ਲਈ ਸਿਆਸੀ ਧਿਰਾਂ ਜ਼ਿੰਮੇਵਾਰ ਕਿਵੇਂ ਨੇ, ਕਿਵੇਂ ਪੰਜਾਬ ਜਿਹੜਾ ਦੇਸ਼ ਦੇ ਵਿੱਚੋਂ ਨੰਬਰ 1 ਸੂਬਾ ਹੁੰਦਾ ਸੀ, ਮੋਹਰੀ ਸੂਬਾ ਸੀ ਪ੍ਰਤੀ ਵਿਅਕਤੀ ਆਮਦਨ ਦੇ ਮਾਮਲੇ ਦੇ ਵਿੱਚ, ਉਹ ਕਿਵੇਂ ਪਛੜਦਾ ਰਿਹਾ ਤੇ ਕਿਵੇਂ ਹੋਰ ਜਿੰਨੇ ਵੀ ਆਰਥਿਕਤਾ ਨੂੰ ਮਾਪਣ ਵਾਲੇ ਮਾਪਦੰਡ ਨੇ ਉਹਨਾਂ ਦੇ ਵਿੱਚ ਪੰਜਾਬ ਸਮਾਂ ਦਰ ਸਮਾਂ ਪੈਂਦਿਆਂ ਕਿਵੇਂ ਪਿਛੜਦਾ ਰਿਹਾ, ਕਿਵੇਂ ਪੰਜਾਬ ਫਾਡੀ ਰਹਿੰਦਾ ਰਿਹਾ, ਜਦਕਿ ਇਸੇ ਸਮੇਂ ਦੇ ਦੌਰਾਨ, ਇਸੇ ਵਕਫੇ ਦੇ ਦੌਰਾਨ ਉਹ ਸੂਬੇ ਜਿਨ੍ਹਾਂ ਦੇ ਵਿੱਚ ਇੰਨਾ ਇਨਫਰਾਸਟਰਕਚਰ ਨਹੀਂ ਸੀ, ਇੰਨਾ ਢਾਂਚਾ ਨਹੀਂ ਸੀ ਵਿਕਸਿਤ, ਉਹ ਵੀ ਪੰਜਾਬ ਦੇ ਨਾਲੋਂ ਅੱਗੇ ਜਾਂਦੇ ਦਿਖਾਈ ਦਿੰਦੇ ਰਹੇ। ਪਿਛਲੀਆਂ ਰਿਪੋਰਟਾਂ ਦੇ ਵਿੱਚ ਆਪਾਂ ਜ਼ਿਕਰ ਕੀਤਾ ਕਿ ਪੰਜਾਬ ਦਾ ਕਿੰਨਾ ਫੰਡ ਕੇਂਦਰ ਸਰਕਾਰ ਨੇ ਨਹੀਂ ਰਿਲੀਜ਼ ਕੀਤਾ, ਜਾਂ ਪੰਜਾਬ ਸਰਕਾਰ ਦੇ ਬਜਟ ਸੈਸ਼ਨ 'ਤੇ ਆਪਾਂ ਰਿਪੋਰਟਾਂ ਜਾਂ ਵੱਖ-ਵੱਖ ਪ੍ਰੋਗਰਾਮਾਂ ਦੇ ਵਿੱਚ ਚਰਚਾ ਕਰਦੇ ਰਹੇ ਹਾਂ। ਪਰ ਇਹ ਚਰਚਾ ਅਜਿਹੀ ਹੈ ਜਿਹੜੀ ਹਰ ਇੱਕ ਪੰਜਾਬੀ ਨੂੰ ਫਿਕਰਮੰਦ ਜ਼ਰੂਰ ਕਰਦੀ ਹੈ ਕਿ ਪੰਜਾਬ ਸਿਰ ਇੰਨਾ ਕਰਜ਼ਾ ਚੜ੍ਹ ਗਿਆ ਕਿ ਪੰਜਾਬ ਦੇ ਵਿੱਚ ਹਰ ਜੰਮਦਾ ਬੱਚਾ ਅੱਜ ਜੇ 3 ਕਰੋੜ ਆਬਾਦੀ ਦੇ ਹਿਸਾਬ ਨਾਲ ਦੇਖ ਲਈਏ ਤਾਂ ਉਹ 1 ਲੱਖ ਰੁਪਏ ਤੋਂ ਵੀ ਵੱਧ ਕਰਜ਼ਾਈ ਹੈ। ਉਹਦੇ ਸਿਰ 1 ਲੱਖ ਰੁਪਏ ਦਾ ਕਰਜ਼ਾ ਹੈ, ਜਦ ਕਿ ਉਹਨੇ ਆ ਕੇ ਦੁਨੀਆ ਦੇ ਵਿੱਚ ਹਲੇ ਕਿਲਕਾਰੀ ਮਾਰੀ ਹੈ। ਸੋ ਇਹਦੇ ਇੱਕ ਤਾਂ ਪੰਜਾਬ ਸਿਰ ਕਰਜ਼ਾ ਕਿੰਨਾ, ਇਹਦੇ ਹਾਲਾਤ ਕੀ ਨੇ ਤੇ ਕਿਵੇਂ ਜਿਹੜੇ ਹੁਣ ਦੇ ਹੁਕਮਰਾਨ ਨੇ ਇਹ ਪੁਰਾਣਿਆਂ ਸਿਰ ਸਾਰੀ ਉਹ ਜਿਹੜੀ ਜ਼ਿੰਮੇਵਾਰੀ ਆ ਉਹ ਪੁਰਾਣਿਆਂ ਨੂੰ ਤੈਅ ਕਰ ਰਹੇ ਨੇ, ਜਦ ਕਿ ਇਹ ਆਪ ਵੀ ਕਰਜ਼ਾ ਫੜਨ ਦੇ ਵਿੱਚ, ਕਰਜ਼ਾ ਚੁੱਕਣ ਦੇ ਵਿੱਚ ਕੋਈ ਫਾਡੀ ਨਹੀਂ ਹੈਗੇ, ਕੋਈ ਪਿੱਛੇ ਨਹੀਂ ਹੈਗੇ ਉਹਨਾਂ ਨਾਲੋਂ। ਜਿਹੜੀਆਂ ਪੁਰਾਣੀਆਂ ਧਿਰਾਂ ਸੀ ਉਹਨਾਂ ਦੇ ਬਰਾਬਰੀ ਪੈਰ ਦੇ ਵਿੱਚ ਪੈ ਰਹੀ ਹੈ, ਘੱਟ ਵੱਧ ਨਹੀਂ। ਪਰ ਇਸੇ ਸਮੇਂ ਦੇ ਦੌਰਾਨ, ਇਹਨਾਂ ਦਿਨਾਂ ਦੇ ਵਿੱਚ, ਬਜਟ ਸੈਸ਼ਨ ਦੇ ਦਿਨਾਂ ਦੇ ਵਿੱਚ ਤੁਹਾਨੂੰ ਯਾਦ ਹੋਣਾ ਪੰਜਾਬ ਕਾਂਗਰਸ ਦੇ ਲੀਡਰ ਨਵਜੋਤ ਸਿੱਧੂ ਨੇ ਇਹ ਗੱਲ ਕਹੀ ਸੀ ਕਿ ਇਹਨਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ 67,000 ਕਰੋੜ ਰੁਪਏ ਦਾ ਕਰਜ਼ਾ ਲੈ ਲਿਆ ਤੇ ਜੇਕਰ ਇਸੇ ਰਫ਼ਤਾਰ ਦੇ ਨਾਲ ਕਰਜ਼ਾ ਚੁੱਕਦੇ ਰਹੇ ਤਾਂ ਇਹ ਅਗਲੇ 3 ਸਾਲਾਂ ਦੇ ਵਿੱਚ 1 ਲੱਖ ਕਰੋੜ ਤੋਂ ਟੱਪ ਜਾਣਾ। ਤੇ ਤੁਹਾਨੂੰ ਯਾਦ ਹੋਣਾ ਅਕਤੂਬਰ ਮਹੀਨੇ 2023 ਦੀ ਗੱਲ ਹੈ, ਜਦੋਂ ਪੰਜਾਬ ਦੇ ਰਾਜਪਾਲ ਨੇ ਇਹ ਗੱਲ ਲਿਖੀ ਸੀ, ਭਗਵੰਤ ਮਾਨ ਨੂੰ ਚਿੱਠੀ ਲਿਖੀ ਸੀ ਤੇ ਕਿਹਾ ਸੀਗਾ ਕਿ ਤੁਸੀਂ 50,000 ਕਰੋੜ ਰੁਪਈਆ ਜਦੋਂ ਤੋਂ ਤੁਸੀਂ ਆਪਣਾ ਕਾਰਜਕਾਲ ਸੰਭਾਲਿਆ, ਕਾਰਜਭਾਰ ਤੁਸੀਂ ਮੁੱਖ ਮੰਤਰੀ ਦੀ ਕੁਰਸੀ ਤੇ ਬੈਠੇ ਹੋ, ਤੁਸੀਂ 50,000 ਕਰੋੜ ਰੁਪਈਆ ਚੁੱਕ ਲਿਆ ਤੇ 50,000 ਕਰੋੜ ਰੁਪਈਆ ਚੁੱਕ ਕੇ ਉਹਦਾ ਕੀਤਾ ਕੀ ਹੈ ਜ਼ਰੂਰ ਦੱਸੋ। ਹੁਣ ਤੁਸੀਂ ਕਹੋਗੇ ਕਿ ਇਹ ਤਾਂ ਚੀਜ਼ਾਂ ਸਿਆਸੀ ਨੇ, ਰਾਜਪਾਲ ਵੀ ਸਿਆਸਤ ਤੋਂ ਪ੍ਰੇਰਿਤ ਗੱਲਾਂ ਕਰਦੇ ਨੇ। ਨਵਜੋਤ ਸਿੱਧੂ ਬਾਰੇ ਤੁਸੀਂ ਕਹਿ ਸਕਦੇ ਹੋ ਕਿ ਉਹ ਤਾਂ ਕਾਂਗਰਸੀ ਨੇ, ਉਹਨਾਂ ਦਾ ਤਾਂ ਕੰਮ ਹੀ ਹੈ ਸਰਕਾਰ ਤੇ ਹੱਲੇ ਬੋਲਣਾ। ਪਰ ਅਸਲ ਦੇ ਵਿੱਚ ਕੀ ਅਰਥ ਸ਼ਾਸਤਰੀ ਵੀ ਇਸ ਗੱਲ ਦੇ ਨਾਲ ਇਤਫਾਕ ਰੱਖਦੇ ਨੇ ਜਾਂ ਉਹ ਇਸ ਤੋਂ ਜੁਦਾ ਗੱਲ ਰੱਖਦੇ ਨੇ। ਸੋ ਪੰਜਾਬ ਸਿਰ ਕਰਜ਼ਾ ਕਿੰਨਾ ਚੜਿਆ, ਦੂਜੇ ਸੂਬਿਆਂ ਤੇ ਦੂਜੇ ਲੋਕਾਂ ਤੇ, ਦੂਜੇ ਸੂਬਿਆਂ ਬਾਰੇ ਚਰਚਾ ਕਰਨ ਵਾਲੇ ਮਾਣ ਕਿਵੇਂ ਫਸਦੇ ਨੇ ਕਿ ਪੰਜਾਬ ਸਿਰੋਂ ਕਰਜ਼ਾ ਜਿਹੜਾ ਲੈ ਵੀ ਸਕਦਾ, ਇਹਦੇ ਤੇ ਆਪਾਂ ਗੱਲਬਾਤ ਕਰਾਂਗੇ। ਤੇ ਸਭ ਤੋਂ ਵੱਡਾ ਸਵਾਲ ਕਿ ਨੰਬਰ 1 ਸੂਬਾ ਭਾਰਤ ਦਾ ਜਿਹੜਾ ਹੁੰਦਾ ਸੀ ਕਦੇ ਕਿਸੇ ਟਾਈਮ, ਤਾਂ ਉਹ ਇਸ ਵੇਲੇ 4 ਲੱਖ ਕਰੋੜ ਰੁਪਏ ਦਾ ਕਰਜ਼ਾਈ ਹੋ ਗਿਆ। ਸਭ ਤੋਂ ਪਹਿਲਾਂ ਜੇਕਰ ਅੰਕੜਿਆਂ ਤੇ ਗੌਰ ਕਰੀਏ ਤਾਂ 1990-91 ਦੇ ਵਿੱਚ ਪੰਜਾਬ ਸਿਰ 7,102 ਕਰੋੜ ਦਾ ਕਰਜ਼ਾ ਸੀਗਾ। ਸਾਲ 2001 ਆਉਂਦਿਆਂ ਇਹ 34,000 ਕਰੋੜ ਦਾ ਹੋ ਗਿਆ। 90-91 ਇੱਕ ਦਹਾਕੇ ਦੇ ਵਿੱਚ ਇਹ ਤਕਰੀਬਨ ਵਧਿਆ 34 ਚੋਂ ਤੁਸੀਂ 7 ਮਾਈਨਸ ਜੇ ਕਰੋਗੇ ਤਾਂ ਤੁਹਾਨੂੰ ਤਕਰੀਬਨ 28-29 ਦੇ ਗੇੜ ਦੇ ਵਿੱਚ ਇਹ ਕਰਜ਼ਾ ਜਿਹੜਾ ਆਪਾਂ ਦੇਖਦੇ ਹਾਂ ਕਿ ਉਹਨਾਂ 27,000 ਕਰੋੜ ਰੁਪਈਆ 10 ਸਾਲਾਂ ਦੇ ਵਿੱਚ ਵਧਿਆ, ਵੱਧ ਕੇ 34,000 ਕਰੋੜ ਹੋ ਗਿਆ। ਫਿਰ ਉਸ ਤੋਂ ਬਾਅਦ 2006-07 ਜਦੋਂ ਇਹ ਵੱਧ ਕੇ 51,000 ਕਰੋੜ ਹੋ ਗਿਆ। 2006-07 ਦੇ ਵਿੱਚ ਅਕਾਲੀ ਦਲ ਦੀ ਸਰਕਾਰ ਬਣਦੀ ਹੈ ਪੰਜਾਬ ਦੇ ਵਿੱਚ, 34 ਤੋਂ ਵੱਧ ਕੇ ਇਹ 51,000 ਕਰੋੜ ਰੁਪਈਆ ਹੋ ਗਿਆ। ਜੇਕਰ ਆਪਾਂ ਮੋਟਾ ਜਿਹਾ ਅੰਦਾਜ਼ਾ ਲਾਈਏ ਤਾਂ ਇਹਦੀ ਉਦੋਂ ਵਧਣ ਦੀ ਜਿਹੜੀ ਰਫ਼ਤਾਰ ਆ ਉਹ ਤਕਰੀਬਨ 17,000 ਕਰੋੜ ਵਧਿਆ 2002-01 ਤੋਂ ਲੈ ਕੇ 6 ਤੱਕ 5 ਸਾਲਾਂ ਦੇ ਵਿੱਚ। ਉਸ ਤੋਂ ਬਾਅਦ 2011-12 ਜਦੋਂ ਇਹ ਰਿਪੀਟ ਹੁੰਦੇ ਨੇ ਤਾਂ ਇਹ ਜਦੋਂ ਵਧਿਆ ਤਾਂ 83,000 ਕਰੋੜ ਰੁਪਈਆ ਵੱਧ ਕੇ ਹੋ ਗਿਆ। 5 ਸਾਲਾਂ ਦੇ ਵਿੱਚ ਇਹ ਤਕਰੀਬਨ ਜੇ ਆਪਾਂ ਲਾਈਏ ਤਾਂ 31-32,000 ਕਰੋੜ ਰੁਪਈਆ ਵਧਿਆ। ਉਸ ਤੋਂ ਬਾਅਦ 16-17 ਦੇ ਤਾਂ ਸਾਰੇ ਰਿਕਾਰਡ ਹੀ ਟੁੱਟ ਗਏ। ਇਹ 83,000 ਤੋਂ ਸਿੱਧਾ 1,82,000 ਕਰੋੜ ਤੇ ਆ ਗਿਆ। ਯਾਨੀ ਕਿ ਜੇ ਤੁਸੀਂ ਇਹਨੂੰ ਕੰਪੇਅਰ ਕਰੋਗੇ 11-12 ਤੇ 16-17 ਦੇ ਨਾਲ ਤਾਂ ਤਕਰੀਬਨ ਪੰਜਾਬ ਸਿਰ ਇਹਨਾਂ 5 ਸਾਲਾਂ ਦੇ ਦਰਮਿਆਨ 1 ਲੱਖ ਕਰੋੜ ਰੁਪਏ ਦਾ ਕਰਜ਼ਾ ਚੜਿਆ। ਉਸ ਤੋਂ ਬਾਅਦ ਸਾਲ 2021 ਆਉਂਦਿਆਂ ਇਹ ਹੋ ਗਿਆ 2,81,000 ਕਰੋੜ। ਤੇ ਜੇਕਰ ਹੁਣ ਹਿੰਦੁਸਤਾਨ ਟਾਈਮਸ ਦੀ ਇੱਕ ਰਿਪੋਰਟ ਮੈਨੂੰ ਚੇਤੇ ਆ ਗਈ ਹੈ ਤੇ ਜੇਕਰ ਆਪਾਂ ਉਹਦੇ ਤੇ ਗੌਰ ਕਰੀਏ ਤਾਂ ਇਸ ਟਾਈਮ ਪੰਜਾਬ ਸਿਰ ਜਿਹੜਾ ਕਰਜ਼ਾ ਹੈ ਉਹ ਤਕਰੀਬਨ 3,74,000 ਕਰੋੜ ਹੈ, ਜੋ ਪੰਜਾਬ ਸਰਕਾਰ ਨੇ ਵਿਧਾਨ ਸਭਾ ਦੇ ਵਿੱਚ ਮੰਨਿਆ। 3,74,000 ਕਰੋੜ ਹੈ
ਤੇ ਇੱਕ ਐਸਟੀਮੇਟ ਦੇ ਮੁਤਾਬਕ ਪੰਜਾਬ ਸਰਕਾਰ ਨੇ 30,000 ਕਰੋੜ ਰੁਪਈਆ ਹੋਰ ਚੁੱਕ ਲੈਣਾ ਤੇ ਜੇਕਰ ਤੁਸੀਂ 374 ਦੇ ਵਿੱਚ 30,000 ਹੋਰ ਐਡ ਕਰੋਗੇ ਤਾਂ ਇਹ ਰਕਮ 4 ਲੱਖ ਤੋਂ ਪਾਰ ਬਣ ਜਾਣੀ ਹੈ। ਹੁਣ ਤੁਸੀਂ ਇਹ ਦੇਖੋ ਕਿ ਇੰਨੀ ਜ਼ਿਆਦਾ ਰਕਮ ਜਦੋਂ ਕਿ ਤੁਹਾਡੇ ਸੂਬੇ ਦੀ ਜਿਹੜੀ ਸਟੇਟ ਡੋਮੈਸਟਿਕ ਪ੍ਰੋਡਕਸ਼ਨ ਹੈ ਉਹਦੀ ਰੇਸ਼ੋ ਹੀ ਬਣ ਗਈ ਇਹ 46 60 ਦੇ ਹਿਸਾਬ ਦੇ ਨਾਲ ਇਹ ਰੇਸ਼ੋ ਬਣਦੀ ਹੈ। ਸੋ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਦੀ ਆਪਾਂ ਗੱਲ ਕਰਦੇ ਹਾਂ, ਜਦੋਂ ਭਗਵੰਤ ਮਾਨ ਸਾਹਿਬ ਖੁਦ ਚੋਣ ਪ੍ਰਚਾਰ ਕਰਦੇ ਸੀਗੇ ਤੇ ਉਹ ਕਹਿੰਦੇ ਹੁੰਦੇ ਸੀਗੇ ਕਿ ਸੂਬਾ ਜਿਹੜਾ ਸਾਡਾ 3 ਲੱਖ ਕਰੋੜ ਰੁਪਏ ਦੇ ਕਰਜ਼ੇ ਵੱਲ ਵੱਧ ਗਿਆ, ਪਰ ਹੁਣ ਤਾਂ 2024 ਦੀਆਂ ਲੋਕ ਸਭਾ ਚੋਣਾਂ ਆਉਂਦੇ ਅਸੀਂ 3.5 ਲੱਖ ਨੂੰ ਵੀ ਪਾਰ ਕਰ ਗਏ ਹਾਂ। ਸੋ ਇੱਕ ਆਰਥਿਕ ਮਾਮਲਿਆਂ ਦੇ ਮਾਹਰ ਨੇ ਰਣਜੀਤ ਸਿੰਘ ਘੁੰਮਣ, ਉਹ ਕਹਿੰਦੇ ਕਿ ਸੂਬੇ ਦਾ ਵਾਧਾ ਕਰਜ਼ਾ ਚਿੰਤਾ ਦਾ ਵਿਸ਼ਾ ਹੈ, ਪਰ ਵੱਡੀ ਚਿੰਤਾ ਦੀ ਗੱਲ ਇਹ ਹੈ ਕਿ ਸੂਬਾ ਕਰਜ਼ਾ ਲੈ ਕੇ ਕਰਜ਼ਾ ਚੁਕਾ ਰਿਹਾ। ਹੁਣ ਤੁਸੀਂ ਅਕਸਰ ਹੀ ਸੁਣਿਆ ਹੋਣਾ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤਰਫੋਂ ਜਾਂ ਭਗਵੰਤ ਮਾਨ ਪਾਸੋਂ ਕਿ ਅਸੀਂ ਕਰਜ਼ਾ ਲੈ ਕੇ ਕਰਜ਼ਾ ਚੁਕਾ ਰਹੇ ਹਾਂ। ਤਾਂ ਕਰਜ਼ਾ ਲੈ ਕੇ ਕਰਜ਼ਾ ਚੁਕਾ ਰਹੇ ਕੀ ਇਹ ਪ੍ਰਾਪਤੀ ਹੈ ਤੁਹਾਡੀ ਸਰਕਾਰ ਦੀ ਜਾਂ ਤੁਹਾਡੀ? ਜੇਕਰ ਤੁਸੀਂ ਪੁਰਾਣਿਆਂ ਨੂੰ ਭੰਡਦੇ ਰਹੇ ਹੋ ਕਿ ਉਹਨਾਂ ਨੇ ਕਰਜ਼ਾ ਲਾਉਣ ਵਾਸਤੇ ਹੋਰ ਕਰਜ਼ਾ ਚੁੱਕਿਆ ਤਾਂ ਇਹਦਾ ਮਤਲਬ ਹੈ ਕਿ ਤੁਸੀਂ ਉਸੇ ਨਕਸ਼ੇ ਕਦਮ 'ਤੇ ਹੋ। ਪਰ ਪੰਜਾਬ ਦੇ ਮਾਮਲੇ ਦੇ ਵਿੱਚ ਇੱਕ ਚਿੰਤਾ ਦੀ ਗੱਲ ਹੋਰ ਹੈ ਕਿ ਜਿਸ ਕਰਜ਼ਾ ਵੱਧ ਹੀ ਨਹੀਂ ਰਿਹਾ, ਸਗੋਂ ਜਿਸ ਸਪੀਡ ਦੇ ਨਾਲ ਕਰਜ਼ਾ ਵੱਧ ਰਿਹਾ ਉਹ ਵੀ ਚਿੰਤਾਜਨਕ ਹੈ। ਸਾਲ 2001-2 ਦੇ ਵਿੱਚ ਪ੍ਰਤੀ ਸਾਲ ਔਸਤਨ ਕਰਜ਼ਾ ਸਾਡਾ 26,096 ਕਰੋੜ ਵਧਿਆ, 2696 ਕਰੋੜ। ਸਾਲ 2001-2 ਦੇ ਵਿੱਚ ਅਸੀਂ ਜਦੋਂ ਪੰਜਾਬ ਸਿਰ ਕਰਜ਼ਾ ਵਧ ਰਿਹਾ ਸੀ ਤਾਂ ਇਹਦੀ ਰਫ਼ਤਾਰ ਪ੍ਰਤੀ ਸਾਲ 2,000 ਕਰੋੜ 2,500 ਕਰੋੜ ਸੀਗੀ, 2696 ਕਰੋੜ। ਸਾਲ 2023 ਦੇ ਵਿੱਚ ਹਰ ਸਾਲ ਤਕਰੀਬਨ ਵਧ ਰਿਹਾ 34,784 ਕਰੋੜ ਦੀ ਦਰ ਦੇ ਨਾਲ। ਇਸੇ ਪੰਜਾਬੀ ਦੇ ਵਿੱਚ ਜੇ ਆਪਾਂ ਕਹੀਏ ਤਾਂ ਹੁਣ ਦੱਸਿਆ ਜਾਂਦਾ ਕਿ ਸਾਲ 2018-19 ਦਾ ਜਦੋਂ ਦੌਰ ਚੱਲਦਾ ਸੀਗਾ ਤਾਂ ਉਦੋਂ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਪ੍ਰਤੀ ਵਿਅਕਤੀ ਜਿਹੜਾ ਕਰਜ਼ਾ ਸੀਗਾ ਤਕਰੀਬਨ 70,000 ਰੁਪਈਆ ਸੀਗਾ ਸਾਲ 2018-19 ਦੇ ਵਿੱਚ। ਇਹ ਭਾਰਤ ਦੇ ਵਿੱਚ ਪ੍ਰਤੀ ਵਿਅਕਤੀ ਕਰਜ਼ੇ ਨਾਲੋਂ ਸਭ ਤੋਂ ਵੱਧ ਸੀਗਾ, ਜੋ ਹੋਰ ਰਾਜਾਂ ਦੀ ਦਰ ਆ ਜਾਂ ਭਾਰਤ ਦੀ ਦਰ ਹੈ ਉਹਦੇ ਸਭ ਤੋਂ ਵੱਧ ਸੀਗਾ। ਪੰਜਾਬ ਦੀ ਬੇਰੁਜ਼ਗਾਰੀ ਦਰ ਜਿਹੜੀ ਇਸ ਟਾਈਮ ਉਹ ਭਾਰਤ ਦੀ ਜਿਹੜੀ ਬੇਰੁਜ਼ਗਾਰੀ ਦਰ ਹੈ ਉਹਦੇ 'ਚੋਂ ਉੱਤੇ ਹੈ। ਸਾਡੇ ਬੇਰੁਜ਼ਗਾਰੀ ਦੇ ਮਾਮਲੇ ਦੇ ਵਿੱਚ ਭਾਰਤ ਨਾਲੋਂ ਨਿੱਘਰੇ ਹਾਲਾਤ ਨੇ। ਦੂਜੇ ਪਾਸੇ ਜੇ ਆਪਾਂ ਗੱਲ ਕਰੀਏ ਤਾਂ ਕਹਿੰਦੇ ਕਿ ਸਰਕਾਰੀ ਅੰਕੜੇ ਜਿਵੇਂ ਪੰਜਾਬ ਦਾ ਬਜਟ ਹੋ ਗਿਆ, ਭਾਰਤੀ ਅਰਥ ਵਿਵਸਥਾ ਦੇ ਸਟੈਟਿਕਸ ਫਾਈਨਾਂਸ ਕਮਿਸ਼ਨ ਦੀਆਂ ਰਿਪੋਰਟਾਂ, ਇਹਨਾਂ ਤੋਂ ਵੀ ਪਤਾ ਲੱਗਦਾ ਕਿ ਪੰਜਾਬ ਦੀ ਮਾਲੀ ਹਾਲਤ ਕੀ ਹੈ ਇਸ ਵੇਲੇ। ਸੋ ਇਸ ਵੇਲੇ ਜੇ ਸਾਡੇ ਜਿਹੜੇ ਹਾਲਾਤ ਨੇ ਉਹ ਤੁਹਾਨੂੰ ਦੱਸ ਦਿੰਦੇ ਆ ਕਿ ਮੌਜੂਦਾ ਸਮੇਂ ਦੇ ਵਿੱਚ ਨਾ ਸਿਰਫ ਕਰਜ਼ਾ ਘਾਟਾ ਵੀ ਜ਼ਿਆਦਾ, ਬਲਕਿ ਸਰਕਾਰ ਦੁਆਰਾ ਚੁੱਕੇ ਗਏ ਜ਼ਿਆਦਾਤਰ ਕਰਜ਼ੇ ਦੀ ਵਰਤੋਂ ਇਸ ਦੇ ਮਾਲੀਆ ਘਾਟੇ ਦੇ ਫੰਡ ਨੂੰ ਕੀਤੀ ਜਾਂਦੀ ਹੈ, ਫੰਡ ਕਰਨ ਲਈ ਕੀਤੀ ਜਾਂਦੀ ਹੈ। ਇਹ ਔਸਤਨ ਰਕਮ 2011-12 ਤੋਂ 2021 ਸਮੇਂ ਦੇ ਦੌਰਾਨ ਵਿੱਤੀ ਘਾਟੇ ਦਾ 70% ਬਣਦਾ ਹੈ। ਸੂਬੇ ਦਾ ਵੱਡਾ ਹਿੱਸਾ ਤਨਖਾਹਾਂ ਦੇ ਵਿੱਚ ਲੰਘ ਜਾਂਦਾ, ਵਿਆਜ ਅਦਾਇਗੀਆਂ ਦੇ ਵਿੱਚ ਲੰਘ ਜਾਂਦਾ ਤੇ ਪੈਨਸ਼ਨਾਂ ਵਰਗੇ ਵਚਨਬੱਧ ਖਰਚਿਆਂ ਤੇ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਭਾਰਤ ਦਾ ਜਿਹੜਾ ਫਰਕ ਸੀਗਾ ਆਮਦਨ ਦੀ ਔਸਤ ਦਰ ਦਾ 1981-82 ਦੇ ਵਿੱਚ ਤਕਰੀਬਨ 56% ਹੁੰਦਾ ਸੀਗਾ, ਜਿਹੜਾ ਕਿ 2001 ਦੇ ਵਿੱਚ ਘਟ ਕੇ 49% ਤੇ 2021 ਦੇ ਵਿੱਚ ਘਟ ਕੇ 17% ਰਹਿ ਗਿਆ। ਯਾਨੀ ਕਿ ਸਾਡੀ ਪੰਜਾਬ ਦੀ ਜਿਹੜੀ ਆਮਦਨ ਹੁੰਦੀ ਸੀ 1981-82 ਦੇ ਵਿੱਚ ਅਸੀਂ ਦੇਸ਼ ਦੇ ਵਿੱਚੋਂ ਮੋਹਰੀ ਸੂਬਾ ਸਾਂ। ਸਾਡੇ ਦੇਸ਼ ਪੰਜਾਬ ਦੇ ਵਿੱਚ ਦੂਜੇ ਦੇਸ਼ ਦੇ ਨਾਲੋਂ ਬਿਹਤਰ ਸੜਕਾਂ, ਸਾਡੇ ਦੇਸ਼ ਪੰਜਾਬ ਦੇ ਵਿੱਚ ਦੂਜੇ ਦੇਸ਼ ਦੇ ਨਾਲੋਂ ਬਿਹਤਰ ਇਨਫਰਾਸਟ੍ਰਕਚਰ, ਬਿਹਤਰ ਹੈਲਥ ਸੇਵਾਵਾਂ, ਸਾਰਾ ਕੁਝ ਬਿਹਤਰ ਦੂਜੇ ਸੂਬਿਆਂ ਦੀ ਜੇਕਰ ਆਪਾਂ ਗੱਲ ਕਰੀਏ। ਇਹ ਕਿਹਾ ਜਾਂਦਾ ਕਿ 1980 ਦੇ ਦਹਾਕੇ ਤੱਕ ਪੰਜਾਬ ਦੀ ਆਰਥਿਕਤਾ ਦੇ ਜਿਹੜੇ ਵਿਕਾਸ ਦੇ ਚਾਲਕ ਸੀਗੇ ਖੇਤੀਬਾੜੀ ਸੈਕਟਰ ਸੀਗਾ, ਛੋਟੇ ਪੱਧਰ ਦੇ ਉਦਯੋਗ ਸੀਗੇ, ਸੰਬੰਧਿਤ ਕਾਰੋਬਾਰ ਸੀਗੇ, ਜਿਹੜੇ ਉਸ ਤੋਂ ਬਾਅਦ ਦੇ ਸਾਲਾਂ ਦੇ ਵਿੱਚ ਕਮਜ਼ੋਰ ਹੋ ਗਏ ਤੇ ਇਹਨਾਂ ਦੇ ਵਿੱਚ ਗਿਰਾਵਟ ਦੇਖੀ ਗਈ। ਉਸ ਤੋਂ ਬਾਅਦ ਆਪਾਂ ਦੇਖਿਆ ਕਿ ਪੰਜਾਬ ਦੀ ਖੇਤੀਬਾੜੀ ਨੂੰ ਪੰਜਾਬ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਮੰਨਿਆ ਗਿਆ, ਪਰ 90 ਦੇ ਦਹਾਕੇ ਤੋਂ ਬਾਅਦ ਖੇਤੀਬਾੜੀ ਦੇ ਵਿੱਚ ਵੀ ਮੰਦਾ ਆਇਆ, ਕਿਸਾਨਾਂ ਦੇ ਉੱਪਰ ਵੀ ਕਰਜ਼ਾ ਚੜਿਆ। ਅਖੀਰ ਦੇ ਵਿੱਚ ਛੋਟੇ ਤੇ ਸੀਮਾਂਤ ਕਿਸਾਨਾਂ ਦੇ ਇੱਕ ਵੱਡੇ ਹਿੱਸੇ ਨੂੰ ਇਹਨੇ ਕਰਜ਼ੇ ਦੇ ਜੰਜਾਲ ਦੇ ਵਿੱਚ ਧੱਕ ਦਿੱਤਾ। ਜੇਕਰ ਆਪਾਂ ਗੱਲ ਕਰੀਏ ਪੰਜਾਬ ਦੇ ਸਿਰ ਹੋਰ ਜਿਹੜੇ ਕਰਜ਼ਿਆਂ ਦੇ ਕਾਰਨਾਂ ਦੀ ਜਾਂ ਫਿਰ ਆਪਾਂ ਗੱਲ ਕਰੀਏ ਕਿ ਪੰਜਾਬ ਸਿਰ ਇਹ ਪੰਜਾਬ ਦੇ ਹਾਲਾਤ ਕਿਉਂ ਬਣੇ ਨੇ, ਤਾਂ ਸਭ ਤੋਂ ਪਹਿਲਾਂ ਇਹ ਹੈ ਕਿ 70-80 ਦੇ ਦਹਾਕੇ ਦੇ ਵਿੱਚ ਪੰਜਾਬ ਦੀ ਆਰਥਿਕਤਾ ਖੁਸ਼ਹਾਲੀ ਭਰਪੂਰ ਸੀਗੀ, ਕਿਉਂਕਿ ਆਪਾਂ ਹਰੀ ਕ੍ਰਾਂਤੀ ਦੇ ਦੌਰ ਦੇ ਵਿੱਚੋਂ ਲੰਘ ਰਹੇ ਸਾਂ। ਤਾਂ ਉਦੋਂ ਪੰਜਾਬ ਦੂਜੇ ਦੇਸ਼ ਦੇ ਨਾਲੋਂ ਕਿਤੇ ਜ਼ਿਆਦਾ ਆਰਥਿਕ ਤੌਰ 'ਤੇ ਸਮਰੱਥ ਸੀਗਾ। ਇਸੇ ਸਮੇਂ ਦੇ ਵਿੱਚ ਪੰਜਾਬ ਨੇ ਸਿੰਜਾਈ, ਡੈਮਾਂ ਤੇ ਨਹਿਰਾਂ, ਬਿਜਲੀ, ਪੇਂਡੂ ਸੜਕਾਂ, ਬਾਜ਼ਾਰਾਂ, ਕਰਜ਼ੇ ਦੀਆਂ ਸਹੂਲਤਾਂ, ਰਣਨੀਤਿਕ ਸਮਾਜਿਕ ਖੇਤਰਾਂ ਖਾਸ ਕਰਕੇ ਸਿੱਖਿਆ ਤੇ ਸਿਹਤ ਸੇਵਾਵਾਂ ਵੱਲ ਵਿਸ਼ਾਲ ਜਨਤਕ ਨਿਵੇਸ਼ ਪੰਜਾਬ ਨੇ ਕੀਤਾ। ਇਸ ਸਮੇਂ ਦੇ ਦਰਮਿਆਨ
ਪਰ ਉਸ ਤੋਂ ਬਾਅਦ ਤਾਂ ਤੁਸੀਂ ਇਹ ਕਹਿ ਸਕਦੇ ਹੋ ਕਿ ਸਾਡੇ ਰੰਗਲੇ ਪੰਜਾਬ ਨੂੰ ਤਾਂ ਜਿਵੇਂ ਨਜ਼ਰ ਹੀ ਲੱਗ ਗਈ, ਜਿਵੇਂ ਇਹਨੂੰ ਇਹ ਹੈ ਕਿ ਦੂਜੇ ਸੂਬਿਆਂ ਜਾਂ ਸਾਡੇ ਜਿਹੜੇ ਸਿਆਸਤਦਾਨ ਨੇ ਉਹਨਾਂ ਦੀਆਂ ਸਿਆਸਤਾਂ ਨਹੀਂ ਖਾ ਲਿਆ। ਹੁਣ ਆਪਾਂ ਆਉਣੇ ਆ ਕਾਰਨਾਂ ਤੇ। ਕਾਰਨ ਕੀ ਨੇ ਸਾਡੇ ਪੰਜਾਬ ਦੇ ਇਹਨਾਂ ਹਾਲਾਤਾਂ ਦੇ? ਕਾਰਨ ਕੀ ਨੇ? ਇਹ ਕਹਿੰਦੇ ਨੇ ਕਿ ਜਿਹੜੀ ਮੰਦੀ ਆਈ ਹੈ ਬਾਕੀ ਸੈਕਟਰਾਂ ਦੇ ਨਾਲ ਖੇਤੀਬਾੜੀ ਸੈਕਟਰ ਜਾਂ ਛੋਟੇ ਉਦਯੋਗਾਂ ਦੇ ਵਿੱਚ, ਉਹ ਸਭ ਤੋਂ ਵੱਡਾ ਕਾਰਨ ਬਣੀ ਸਾਡੀ ਆਰਥਿਕਤਾ ਦੇ ਨਿਘਾਰ ਦੇ ਵਿੱਚ। ਦੂਜਾ ਕਾਰਨ ਬਣੀ ਪਹਾੜੀ ਸੂਬਿਆਂ ਨੂੰ ਦਿੱਤੀਆਂ ਜਾਣ ਵਾਲੀਆਂ ਰੈਤਾਂ, ਜਿਹੜੀਆਂ ਸਨਅਤੀ ਰੈਤਾਂ ਸੀਗੀਆਂ ਉਹ ਪਹਾੜੀ ਸੂਬਿਆਂ ਨੂੰ ਦਿੱਤੀਆਂ ਗਈਆਂ। ਤੇ ਜਿਹੜਾ ਪੰਜਾਬ ਦੇ ਵਿੱਚ ਇੰਨੇ ਸੁਧਾਰ, ਇਹਨਾਂ ਇਨਫਰਾਸਟ੍ਰਕਚਰ ਹੋਣ ਦੇ ਬਾਵਜੂਦ ਜਿਹੜਾ ਅਮੀਰ ਡਾਇਸਪੋਰਾ ਸੀਗਾ ਉਹ ਬਾਵਜੂਦ ਇਸ ਦੇ ਪੰਜਾਬ ਤੋਂ ਬਾਹਰ ਜਿਹੜੇ ਉਦਯੋਗ ਲੱਗਦੇ ਰਹੇ ਜਾਂ FDI ਜਾਂ IT ਜਾਂ ਹੋਰ ਉਦਯੋਗਾਂ ਨੂੰ ਆਕਰਸ਼ਿਤ ਕੀਤਾ ਗਿਆ ਦੂਜੇ ਸੂਬਿਆਂ ਵੱਲੋਂ। ਪੰਜਾਬ ਨੂੰ ਪੰਜਾਬ ਸਰਕਾਰ ਉਹਦੇ ਪੈਰਲਲ ਨਹੀਂ ਕਰ ਸਕੀ। ਹੁਣ ਤੁਸੀਂ ਅਕਸਰ ਹੀ ਸੁਣਦੇ ਹੋ ਇਹ ਗੱਲ ਕਿ ਜੇਕਰ ਵਿਕਾਸ ਕਰਨਾ ਤਾਂ ਕਰਜ਼ਾ ਲੈਣਾ ਜ਼ਰੂਰੀ ਹੈ, ਪਰ ਜੇਕਰ ਤੁਸੀਂ ਵਿਕਾਸ ਕਰਨਾ ਹੈ ਤਾਂ ਕਰਜ਼ਾ ਤੁਸੀਂ ਚੁੱਕ ਰਹੇ ਹੋ, ਪਰ ਕੀ ਉਹ ਲੱਗ ਰਿਹਾ, ਕਿ ਉਹਦੀ ਆਊਟਪੁੱਟ ਆ ਰਹੀ ਹੈ? ਤੁਸੀਂ ਅਕਸਰ ਬਾਦਲ ਸਾਹਿਬ ਦੇ ਜਦੋਂ ਚਰਚਾ ਸੁਣਦੇ ਆ ਤਾਂ ਉਹ ਕਹਿੰਦੇ ਨੇ ਕਿ ਮੈਂ ਪੰਜਾਬ ਦੇ ਵਿੱਚ ਸੜਕਾਂ ਦਾ ਜਾਲ ਵਿਛਾਤਾ। ਠੀਕ ਹੈ, ਜਾਲ ਵਿਛਾਤਾ, ਠੀਕ ਹੈ, ਪਰ ਇਹਦੀ ਆਊਟਪੁੱਟ ਕੀ ਆ ਰਹੀ ਹੈ? ਇਹਨਾਂ ਸੜਕਾਂ ਦਾ ਬੈਨੀਫਿਟ ਕੀ ਆਮ ਲੋਕਾਂ ਨੂੰ ਮਿਲ ਰਿਹਾ? ਆਮ ਲੋਕ ਤਾਂ ਟੋਲ ਦੇ ਕੇ ਲੰਘ ਰਹੇ ਨੇ, ਪਰ ਇਹਨਾਂ ਸੜਕਾਂ ਦੇ ਆਉਣ ਦੇ ਨਾਲ, ਇਹਨਾਂ ਰਾਜਮਾਰਗਾਂ ਦੇ ਨਾਲ, ਇਹਨਾਂ ਹਾਈਵੇਜ਼ ਦੇ ਨਾਲ ਜੋ ਪੰਜਾਬ ਨੂੰ ਤਰੱਕੀ ਹੋਣੀ ਸੀ ਪੰਜਾਬ ਦੀ, ਕੀ ਉਹ ਹੋ ਸਕੀ ਹੈ? ਅੱਜ ਤਾਂ ਸਾਡੀ ਬੇਰੁਜ਼ਗਾਰੀ ਦੀ ਦਰ ਤੁਸੀਂ ਦੇਖ ਸਕਦੇ ਹੋ। ਸੋ ਉਸ ਤੋਂ ਵੀ ਗੱਲ ਅਗਲੀ ਜਿਹੜੀ ਹੈ, ਤੀਜਾ ਜਿਹੜਾ ਸਭ ਤੋਂ ਵੱਡਾ ਕਾਰਨ ਹੈ ਉਹ ਹੈ 1980 ਦਾ ਖਾੜਕੂਵਾਦ ਦਾ ਦੌਰ ਜਾਂ ਕਾਲਾ ਦੌਰ ਕਹਿ ਰਹੇ ਨੇ। ਹੁਣ ਇੱਥੇ ਇਹਨੂੰ ਡਿਫਾਈਨ ਕਰਨ ਦੇ ਦੋ ਤਰੀਕੇ ਆ। ਜਿਹੜੀਆਂ ਤਾਂ ਦੂਜੀਆਂ ਧਿਰਾਂ ਨੇ, ਮਤਲਬ ਜਿਹੜੀਆਂ ਸਿੱਖ ਸੰਘਰਸ਼ ਦੇ ਨਾਲ ਹਾਮੀਦਾਰ ਨਹੀਂ ਆ, ਜਿਹੜੀਆਂ ਸਿੱਖ ਸੰਘਰਸ਼ ਦੇ ਨਾਲ ਇਤਫਾਕ ਨਹੀਂ ਰੱਖਦੀਆਂ, ਉਹ ਤਾਂ ਕਹਿੰਦੀਆਂ ਨੇ ਕਿ ਖਾੜਕੂਵਾਦ ਦੇ ਸੰਘਰਸ਼ ਨੇ ਪੰਜਾਬ ਨੂੰ ਕਾਲੇ ਦੌਰ ਦੇ ਵਿੱਚ ਧੱਕਿਆ ਤੇ ਇੱਕ ਦਹਾਕੇ ਚੱਲਿਆ, ਤੇ ਇਸ ਕਰਕੇ ਇਹ ਜਿਹੜੀ ਰਾਜਨੀਤਿਕ ਉਥਲ-ਪੁਥਲ ਸੀ ਇਹਨੇ ਗੰਭੀਰ ਸਰੋਤਾਂ ਦੀ ਕਮੀ ਦੇ ਵਿੱਚ ਪੰਜਾਬ ਨੂੰ ਧੱਕਿਆ। ਪਰ ਇਸ ਦਾ ਪ੍ਰਭਾਵ ਬਹੁਤ ਦੇਰ ਤੱਕ ਦੇਖਣ ਨੂੰ ਮਿਲਿਆ ਤੇ ਕੋਈ ਵੀ ਉਦਯੋਗ ਸੂਬੇ ਦੇ ਵਿੱਚ ਨਿਵੇਸ਼ ਕਰ ਨਹੀਂ ਆਇਆ, ਇਸ ਤੱਕ ਕਿ ਬਹੁਤ ਸਾਰੇ ਹੋਰਨਾਂ ਸੂਬਿਆਂ ਦੇ ਵਿੱਚ ਚਲੇ ਗਏ। ਉਸ ਦੌਰ ਦਾ ਅਸਰ ਇਹ ਵੀ ਦੇਖਣ ਨੂੰ ਮਿਲਿਆ ਕਿ ਸਰਕਾਰ ਨੂੰ ਬਹੁਤ ਸਾਰਾ ਕਰਜ਼ਾ ਲੈਣਾ ਪਿਆ, ਕਿ ਅੱਜ ਸਥਿਤੀ ਇਹ ਬਣ ਚੁੱਕੀ ਹੈ ਸਾਡੀ ਕਿ ਅਸੀਂ ਕਰਜ਼ਾ ਲੈਣ ਦੇ ਲਈ ਕਰਜ਼ਾ ਉਤਾਰ ਰਹੇ ਹਾਂ। ਇਹ ਉਹ ਮੈਥ ਹੈ ਜਿਹੜੀ ਸਰਕਾਰ ਦੇ ਨਾਲ ਇਤਫਾਕ ਰੱਖਦੀ ਹੈ। ਪਰ ਜਿਹੜੀ ਦੂਜੀ ਮੈਥ ਹੈ ਉਹ ਇਹ ਹੈ ਕਿ ਅਸਲ ਦੇ ਵਿੱਚ ਇਹ ਜਿਹੜੇ ਲੋਕ ਸੰਘਰਸ਼ ਕਰ ਰਹੇ ਸੀਗੇ, ਬੇਸ਼ੱਕ ਉਹਨਾਂ ਦਾ ਸੰਘਰਸ਼ ਬਾਅਦ ਦੇ ਵਿੱਚ ਹਥਿਆਰਬੰਦ ਹੋਇਆ, ਪਰ ਇਸ ਸੰਘਰਸ਼ ਦੀ ਬੁਨਿਆਦ ਕੀ ਸੀ? ਇਹ ਸੰਘਰਸ਼ ਤੁਰਿਆ ਕਿੱਥੋਂ? ਸੂਬੇ ਦੀਆਂ ਮੰਗਾਂ ਨੂੰ ਲੈ ਕੇ, ਸੂਬੇ ਦੇ ਵੱਧ ਅਧਿਕਾਰਾਂ ਨੂੰ ਲੈ ਕੇ। ਤੇ ਅੱਜ ਆਪਾਂ ਕੀ ਦੇਖਦੇ ਹਾਂ? ਅੱਜ ਆਪਾਂ ਦੇਖਦੇ ਹਾਂ ਕਿ ਦਿੱਲੀ ਦੇ ਵਿੱਚ ਪ੍ਰੋਟੈਸਟ ਕੀਤੇ ਜਾ ਰਹੇ ਮੁੱਖ ਮੰਤਰੀਆਂ ਵੱਲੋਂ ਕਿ ਸਾਡੇ ਤੁਸੀਂ ਟੈਕਸਾਂ ਦੇ ਰੁਪਈਏ ਦਿਓ। ਤਾਂ ਇਹ ਜਿਹੜੇ ਸੰਘਰਸ਼ ਸੀਗਾ ਇਹ ਵੀ ਇਸੇ ਤਰ੍ਹਾਂ ਹੀ ਸੀਗਾ ਕਿ ਤੁਸੀਂ ਲੋਕਾਂ ਦੇ ਜਿਹੜੇ ਟੈਕਸ ਹੈ ਜਾਂ ਰਾਜਾਂ ਦੀ ਜਿਹੜੀਆਂ ਆਪਣੀਆਂ ਮਰਜ਼ੀਆਂ, ਧਰਮ ਯੁੱਧ ਮੋਰਚਾ ਜਾਂ ਪਾਣੀਆਂ ਦਾ ਮੋਰਚਾ ਜਾਂ ਪੰਜਾਬੀ ਸੂਬੇ ਦਾ ਮੋਰਚਾ, ਇਹ ਤਾਂ ਪੰਜਾਬ ਲਈ ਸੀਗੇ ਨਾ। ਇਹ ਸ਼ੁਰੂ 'ਚ ਤਾਂ ਸੰਘਰਸ਼ ਨਹੀਂ ਸੀਗਾ ਇਹਨਾਂ ਦੇ ਵਿੱਚ। ਬਾਅਦ ਦੇ ਵਿੱਚ ਜਿਵੇਂ ਜਿਵੇਂ ਸਟੇਟ ਹਾਵੀ ਹੁੰਦੀ ਗਈ, ਜਿਵੇਂ ਜਿਵੇਂ ਪੋਲੀਟਿਕਸ ਹੁੰਦੀ ਗਈ, ਤਾਂ ਉਵੇਂ ਉਵੇਂ ਸੰਘਰਸ਼ ਦੇ ਮੁਹਾਂਦਰੇ ਬਦਲਦੇ ਗਏ। ਖੈਰ, ਚੌਥਾ ਕਾਰਨ ਹੈ ਸਾਡੇ ਦੇਸ਼ ਦੇ ਵਿੱਚ, ਸਾਡੇ ਦੇਸ਼ ਪੰਜਾਬ ਦੇ ਵਿੱਚ ਫਰੀਬੀ ਕਲਚਰ ਜਿਹੜਾ ਉਹਨੇ ਇਸ ਦੇਸ਼ ਦੇ ਖਜ਼ਾਨੇ ਦਾ ਕਾਫੀ ਨੁਕਸਾਨ ਕੀਤਾ। ਕਹਿੰਦੇ ਕਿ ਕਿਸਾਨਾਂ ਨੂੰ ਮੁਫਤ ਬਿਜਲੀ ਦਿੱਤੀ ਜਾ ਸਕਦੀ ਸੀ, ਪਰ ਧਨਾੜ, ਅਮੀਰ, ਰਾਈਸ ਲੋਕ ਜਿਹੜੇ ਨੇ ਇਸ ਸਬਸਿਡੀ ਦਾ ਲਾਭ ਲੈਂਦੇ ਰਹੇ। ਇਸੇ ਤਰ੍ਹਾਂ ਪੰਜਾਬ ਦੀ ਅਫਸਰਸ਼ਾਹੀ ਨੇ ਵੀ ਪੰਜਾਬ ਨੂੰ ਉਸ ਤਰੀਕੇ ਆਪਾਂ ਕਹਿੰਦੇ ਨਾ ਕਿ ਕਿਸੇ ਨੂੰ ਚੂੜ ਲੈਣਾ, ਉਹਨੂੰ ਜੋਕ ਵਾਂਗੂ ਉਹਦਾ ਖੂਨ ਚੂਸ ਲੈਣਾ, ਉਹਦੇ ਵਿੱਚ ਕੋਈ ਕਮੀ ਨਹੀਂ ਛੱਡੀ। ਪੰਜਾਬ ਦੀ ਇੱਕ ਲੀਡ ਕਲਾਸ ਨੇ, ਜਿਹੜੀਆਂ ਸਹੂਲਤਾਂ ਸਾਡੇ ਲੀਡਰਾਂ ਨੇ ਜਿਹੜੀਆਂ ਕਿਸਾਨ ਨੂੰ ਮਿਲਦੀਆਂ ਸੀ, ਸਹੂਲਤਾਂ ਜਿਹੜੀਆਂ 2 ਕਿੱਲੇ ਵਾਲੇ ਨੂੰ, 4 ਕਿੱਲੇ ਵਾਲੇ ਨੂੰ, 5 ਕਿੱਲੇ ਵਾਲੇ ਨੂੰ, ਉਹ ਵੱਡੇ ਵੱਡੇ 1.5 200 ਕਿੱਲੇ ਵਾਲੇ ਲੋਕ, ਉਹ ਲੋਕ ਜਿਨ੍ਹਾਂ ਦੀ ਮਹੀਨੇ ਦੀ ਆਮਦਨ ਲੱਖਾਂ ਰੁਪਏ ਦੇ ਵਿੱਚ ਹੈ, ਉਹ ਲੈਂਦੇ ਰਹੇ। ਹਾਲਾਂਕਿ ਕਿਸਾਨੀ ਦੇ ਲਿਹਾਜ਼ ਦੇ ਨਾਲ ਜੇ ਦੇਖਿਆ ਜਾਵੇ ਤਾਂ ਕਿਸਾਨੀ ਦੇ ਵਿੱਚ ਵੀ ਆਪਾਂ ਕੈਟਾਗਰਾਈਜ਼ ਕਰ ਸਕਦੇ ਹਾਂ ਕਿ ਆਹ ਇੰਨਾ ਕਿਸਾਨ ਆ, ਆਹ ਏਡਾ ਕਿਸਾਨ ਆ, ਏਡਾ ਕਿਸਾਨ ਆ, ਇਹਨੂੰ ਆਹ ਮਿਲਣਾ ਚਾਹੀਦਾ ਸੀ। ਹੋਇਆ ਕੀ ਕਿ ਇਹਨਾਂ ਸਾਰੀਆਂ ਚੀਜ਼ਾਂ ਦਾ ਲਾਹਾ ਲੈ ਗਿਆ ਅਮੀਰ ਵਰਗ, ਕੁਲੀਨ ਵਰਗ, ਤੇ ਜਿਹੜਾ ਆਮ ਕਿਸਾਨ ਸੀ ਮਾਤੜ, ਉਹਦੇ ਗਲ ਦੇ ਵਿੱਚ ਫਾਂਸੀ ਦੇ ਫਾਹੇ ਨੇ, ਜਾਂ ਕਹਿ ਲਈਏ ਖੁਦਕੁਸ਼ੀ ਦੇ ਫਾਹੇ ਪੈ ਗਏ। ਜਿਹੜਾ ਇਸ ਤੋਂ ਵੱਡਾ ਕਾਰਨ ਹੈ ਉਹ ਇਹ ਕਿ ਅਸੀਂ ਆਪਣੇ ਵਿਕਾਸ ਦੇ ਲਈ ਸਭ ਤੋਂ ਘੱਟ ਖਰਚਾ ਕਰ ਰਹੇ ਹਾਂ ਅਸੀਂ ਆਪਣੇ ਵਿਕਾਸ 'ਤੇ। ਅਸਲ ਦੇ ਵਿੱਚ ਅਸੀਂ ਆਪਣੇ ਵਿਕਾਸ ਦੇ ਵਿੱਚ ਜੇ ਆਪਾਂ ਕਹਿੰਦੇ ਚੱਲੀਏ, ਜੇ ਵਿਕਾਸ ਖਰਚਿਆਂ ਦਾ ਹਿੱਸਾ ਸੀ 1970-71 ਤੋਂ 1990-91 ਦੌਰਾਨ ਕੁੱਲ ਮਾਲੀ ਖਰਚੇ 65 ਤੋਂ ਲੈ ਕੇ 72% ਦੇ ਵਿਚਕਾਰ ਸੀ, ਦੇ 2/3 ਤੋਂ ਵੱਧ ਰਿਹਾ। 2001 ਦੇ ਵਿੱਚ ਘਟ ਕੇ ਅਸੀਂ ਆਪਣੇ ਵਿਕਾਸ ਦੇ ਉੱਤੇ ਖਰਚ ਕਰਨ ਲੱਗ ਪਏ 44% ਤੋਂ ਵੀ ਘੱਟ। ਕਿੱਥੇ ਅਸੀਂ 65% ਦੀ ਖਰਚ ਕਰਦੇ ਸੀ, ਪਰ ਹੁਣ ਅਸੀਂ 44% ਤੋਂ ਵੀ ਘੱਟ ਕਰਦੇ ਹਾਂ, ਤਾਂ ਫਿਰ ਉਹਦੀ ਆਊਟਪੁੱਟ ਵੀ ਤਾਂ ਉਨੀ ਕੁ ਨਿਕਲਣੀ ਹੈ। ਹੁਣ ਪੰਜਾਬ ਨੂੰ ਲੀਹ 'ਤੇ ਲਿਆਂਦਾ ਕਿਵੇਂ ਜਾ ਸਕਦਾ? ਉਹ ਕਹਿੰਦੇ ਕਿ ਇੱਕ ਤਾਂ ਫਸਲੀ ਵਿਭਿੰਨਤਾ ਜਿਹੜੀ ਹੈ, ਇੱਥੇ ਸਭ ਤੋਂ ਪਹਿਲਾਂ ਵਿਕਾਸ ਦਾ ਇੰਜਨ ਬਣਾਉਣਾ ਚਾਹੀਦਾ ਹੈ। ਬੁਨਿਆਦੀ ਸੁਧਾਰਾਂ ਨੂੰ, ਫਸਲੀ ਵਿਭਿੰਨਤਾ ਲਿਆਉਣੀ ਚਾਹੀਦੀ ਹੈ।
ਪਸ਼ੂ ਧਨ ਦੇ ਵਿੱਚ ਸੁਧਾਰ ਹੋਣਾ ਚਾਹੀਦਾ, ਬਾਗਬਾਨੀ ਨੂੰ ਪ੍ਰਫੁੱਲਿਤ ਕਰਨਾ ਪਊਗਾ, ਮੱਛੀ ਪਾਲਣ ਸਹਾਇਕ ਧੰਦਿਆਂ ਨੂੰ ਜਿਹੜਾ ਕਿਸਾਨ ਕਰ ਸਕਦਾ ਹੈ, ਉਹਨਾਂ ਸਾਰਿਆਂ ਦੀ ਬਾਂਹ ਫੜਨੀ ਪਊਗੀ ਤੇ ਉਹਨਾਂ ਸਾਰਿਆਂ ਦੇ ਵਿੱਚੋਂ ਤੁਹਾਨੂੰ ਆਮਦਨ ਜਨਰੇਟ ਕਰਨੀ ਪਊਗੀ। ਦੂਜਾ ਹੈ ਕਿ ਆਧੁਨਿਕ ਇੰਡਸਟਰੀ, ਇਹ ਨਹੀਂ ਹੈ ਕਿ ਤੁਸੀਂ ਉਦਯੋਗ ਲਾ ਲਓ, ਤੁਸੀਂ ਜਿਵੇਂ ਸਾਡੇ ਲੋਕਾਂ ਨੂੰ ਉੱਥੇ ਪ੍ਰੋਟੈਸਟ ਕਰਨਾ ਪਿਆ ਸੀਗਾ ਮੱਤੇਵਾੜੇ ਦੀ ਜੰਗਲ ਵਾਸਤੇ, ਉਹ ਨਹੀਂ, ਹੁਣ ਤੁਸੀਂ IT ਸੈਕਟਰ ਨੂੰ ਲਿਆ ਸਕਦੇ ਹੋ ਜਿਹਦਾ ਕੋਈ ਪ੍ਰਦੂਸ਼ਣ ਨਹੀਂ ਹੈ, ਜਿਹਦਾ ਕੋਈ ਇਸ ਤਰ੍ਹਾਂ ਦਾ ਸ਼ੋਰ ਸ਼ਰਾਬਾ ਨਹੀਂ ਹੈ। ਤੁਸੀਂ ਸਰਵਿਸ ਸੈਕਟਰ ਜਿਵੇਂ ਕਿ ਫਸਲਾਂ ਦੀ ਪ੍ਰੋਸੈਸਿੰਗ ਤੇ ਹੋਰ ਲੋਕਾਂ ਦੀਆਂ ਜ਼ਰੂਰਤਾਂ, ਇਹਦੇ ਨਾਲ ਤੁਸੀਂ ਸਰਵਿਸ ਸੈਕਟਰ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਉਹਦੇ ਵਿੱਚ ਆਧੁਨਿਕ ਮਸ਼ੀਨਰੀ ਖੇਤੀਬਾੜੀ ਦੇ ਨਾਲ ਜਾਂ IT ਇੰਜੀਨੀਅਰਿੰਗ ਵਰਗੇ ਜਿਹੜੇ ਉਦਯੋਗਾਂ ਨੂੰ ਲਾਇਆ ਜਾ ਸਕਦਾ ਹੈ। ਇੱਕ ਇਹ ਹੈ ਕਿ ਹੋਟਲ ਤੇ ਰੈਸਟੋਰੈਂਟ, ਸੈਰ ਸਪਾਟਾ ਤੇ ਟਰਾਂਸਪੋਰਟ ਵਧਾਉਣ ਦੀ ਵੀ ਪੰਜਾਬ ਦੇ ਵਿੱਚ ਸਮਰੱਥਾ। ਤੇ ਇੱਕ ਹੋਰ ਵੱਡਾ ਜਿਹੜਾ ਪੰਜਾਬ ਨੂੰ ਹੁਲਾਰਾ ਮਿਲ ਸਕਦਾ ਉਹ ਹੈ ਭਾਰਤ ਤੇ ਪਾਕਿਸਤਾਨ ਵਿਚਕਾਰ ਜਿਹੜਾ ਸਰਹੱਦੀ ਵਪਾਰ ਹੈ। ਜੇਕਰ ਇਹ ਖੁੱਲੂਗਾ ਤਾਂ ਇਹਦੇ ਨਾਲ ਸਾਨੂੰ ਆਮਦਨ ਵੀ ਹੋਊਗੀ ਤੇ ਰੁਜ਼ਗਾਰ ਵੀ ਪੈਦਾ ਹੋਊਗਾ। ਤੇ ਜਿਹੜਾ ਸ਼ਹਿਰੀ ਉਦਯੋਗ ਹੈ ਸਾਡਾ, ਜਾਂ ਖੇਤੀਬਾੜੀ ਉਦਯੋਗ ਹੈ, ਜਾਂ ਜਿਹੜਾ ਆਧੁਨਿਕ ਮਸ਼ੀਨਰੀ ਦਾ ਉਦਯੋਗ ਹੈ, ਉਹਨੂੰ ਵੀ ਇਹਦੇ ਨਾਲ ਹੁਲਾਰਾ ਮਿਲੂਗਾ। ਸੋ ਇਸ ਰਿਪੋਰਟ ਦੇ ਵਿੱਚ ਸਾਡਾ ਮਕਸਦ ਇਹ ਨਹੀਂ ਸੀਗਾ ਕਿ ਅਸੀਂ ਪੁਰਾਣਿਆਂ ਨੂੰ ਕਹੀ ਜਾਈਏ, ਅਸੀਂ ਪ੍ਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ ਜਾਂ ਭਗਵੰਤ ਮਾਨ ਨੂੰ ਅਸੀਂ ਉਹਨਾਂ ਨੂੰ ਕਹੀ ਜਾਈਏ। ਹਾਂ, ਉਹ ਜ਼ਿੰਮੇਵਾਰ ਨੇ, ਡਰਾਈਵਰ ਰਹੇ ਨੇ ਇਸ ਸਿਸਟਮ ਦਾ, ਉਹਨਾਂ ਦੀ ਆਲੋਚਨਾ ਹੋਣੀ ਚਾਹੀਦੀ ਹੈ। ਪਰ ਸਾਡਾ ਮਕਸਦ ਇਹ ਸੀਗਾ ਕਿ ਇੱਕ ਤਾਂ ਤੁਹਾਨੂੰ ਅੰਕੜਿਆਂ ਤੋਂ ਵਾਕਿਫ ਕਰਵਾਇਆ ਜਾਵੇ ਕਿ ਹੋਇਆ ਕੀ ਹੈ, ਕਾਰਨ ਕੀ ਰਹੇ ਨੇ, ਤੇ ਇੱਕ ਇਹ ਹੈ ਕਿ ਹੱਲ ਕੀ ਆ ਹੁਣ ਅੱਗੇ। ਹੱਲ ਇਹੀ ਹੈ ਜਿਨ੍ਹਾਂ ਦੇ ਚੀਜ਼ਾਂ ਦੇ ਉੱਤੇ ਆਪਾਂ ਗੱਲ ਕਰਕੇ ਹਟੇ ਹਾਂ ਕਿ ਹੱਲ ਜਾਂ ਤਾਂ ਤੁਹਾਨੂੰ ਭਾਰਤ ਤੇ ਪਾਕਿਸਤਾਨ ਨਾਲ ਸਰਹੱਦੀ ਵਪਾਰ ਚਲਾਉਣਾ ਪਊਗਾ, ਤੁਹਾਨੂੰ ਸਰਵਿਸ ਸੈਕਟਰ ਨੂੰ ਅੱਗੇ ਲਿਜਾਣਾ ਪਊਗਾ, ਤੁਹਾਨੂੰ ਸੈਰ ਸਪਾਟੇ ਨੂੰ ਅੱਗੇ ਲਿਜਾਣਾ ਪਊਗਾ, ਤੁਹਾਨੂੰ ਟਰਾਂਸਪੋਰਟ ਅੱਗੇ ਲਿਜਾਣੀ ਪਊਗੀ, ਤੁਹਾਨੂੰ ਹੋਟਲ ਇੰਡਸਟਰੀ ਨੂੰ ਹੁਲਾਰਾ ਦੇਣਾ ਪਊਗਾ। ਇਹਦੇ ਨਾਲ ਤੁਹਾਨੂੰ ਆਧੁਨਿਕ ਜਿਹੜੀ ਮਸ਼ੀਨਰੀ ਆ ਬਣਦੀ ਹੈ ਪੰਜਾਬ ਦੇ ਵਿੱਚ, ਇਹਨੂੰ ਖੇਤੀਬਾੜੀ ਦੇ ਨਾਲ ਸੰਬੰਧਿਤ ਇੰਡਸਟਰੀ, IT ਇੰਜੀਨੀਅਰ ਵਰਗੀਆਂ ਸਹੂਲਤਾਂ ਨੂੰ ਜਿਹੜਾ ਲਿਆਉਣਾ ਪਊਗਾ ਤੇ ਖੇਤੀ ਉਦਯੋਗ ਦੀਆਂ ਜ਼ਰੂਰਤਾਂ ਨਾਲ ਸੰਬੰਧਿਤ ਇੰਡਸਟਰੀ, ਫਸਲਾਂ ਦੀ ਪ੍ਰੋਸੈਸਿੰਗ, ਲੋਕਾਂ ਦੀਆਂ ਜ਼ਰੂਰਤਾਂ ਦੇ ਨਾਲ ਸੰਬੰਧਿਤ ਚੀਜ਼ਾਂ ਜੇਕਰ ਪੰਜਾਬੀ ਬਣਾਉਣਗੇ, ਇੰਡਸਟਰੀ ਲੱਗੂਗੀ ਤਾਂ ਇਹਦਾ ਸਿੱਧਾ ਫਾਇਦਾ ਪੰਜਾਬ ਦੀ ਆਰਥਿਕਤਾ ਨੂੰ ਹੋਊਗਾ। ਔਰ ਇੱਕ ਵੱਡੀ ਗੱਲ ਨਹੀਂ ਕਿ ਜੇਕਰ ਪੰਜਾਬ ਦੀਆਂ ਸਰਕਾਰਾਂ ਦੇ ਮਨਸੂਬਿਆਂ ਦੇ ਵਿੱਚ ਇਹ ਚੀਜ਼ਾਂ ਆ ਜਾਣ, ਹਾਂ ਇਹਨੂੰ ਸਮਾਂ ਲੱਗ ਸਕਦਾ ਪਰ ਇਹ ਅਸੰਭਵ ਨਹੀਂ ਹੈ, ਇਹਨੂੰ ਵਕਤ ਲੱਗ ਸਕਦਾ ਪਰ ਇਹ ਸੰਭਵ ਨਹੀਂ ਹੈ। ਪਰ ਲੋੜ ਹੈ ਇਹਦੇ ਲਈ ਇੱਕ ਕੰਸਟਰਕਟਿਵ ਰੋਡ ਮੈਪ ਦੀ। ਜਲਦ ਮਿਲਾਂਗੇ ਇੱਕ ਹੋਰ ਨਵੀਂ ਰਿਪੋਰਟ ਦੇ ਵਿੱਚ। ਬਹੁਤ ਬਹੁਤ ਧੰਨਵਾਦ।